ਇੰਡੀਆ ਤੋਂ ਜੇ ਕਿਸੇ ਨੇ ਹੁਣ ਵੀਜ਼ਾ ਲੈ ਕੇ ਆਉਣਾ, ਉੱਥੇ ਉਹਨਾਂ ਨੂੰ ਜਿਹੜੇ 1-2 ਸਵਾਲ ਪੁੱਛੇ ਜਾਣੇ ਹੈਗੇ ਆ ਵੀ ਤੁਹਾਨੂੰ ਉੱਥੇ ਖਤਰਾ ਤਾਂ ਨਹੀਂ, ਤੁਸੀਂ ਵਾਪਸ ਉੱਥੇ ਜਾ ਕੇ ਅਸਾਈਲਮ ਤਾਂ ਨਹੀਂ ਅਪਲਾਈ ਕਰੋਗੇ। ਸੋ ਬੇਸਿਕਲੀ ਅਸਾਈਲਮ ਚੈੱਕ ਉਹਨਾਂ ਨੇ ਹੁਣ ਵੀਜ਼ੇ ਦੇ ਵਿੱਚ ਵੀ ਐਡ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਕਰ ਦਿੱਤਾ ਹੈਗਾ। ਹਾਂਜੀ, ਕਿਉਂਕਿ ਵੀਜ਼ੇ ਦੇ ਵਿੱਚ ਸਵਾਲ ਹੁੰਦਾ ਸੀਗਾ ਇੱਕ ਕਾਫੀ ਕਾਮਨ ਕਿ ਤੁਹਾਡੀ ਕਦੀ ਅਰੈਸਟ ਤਾਂ ਨਹੀਂ ਹੋਈ, ਤੇ ਤੁਸੀਂ ਆਪਣੀ ਜਿਹੜੀ ਵੀ ਸੰਸਥਾ ਨਾਲ ਸੰਬੰਧ ਰੱਖਦੇ ਆ ਮੈਂਬਰਸ਼ਿਪ, ਉਹਦੇ ਬਾਰੇ ਤੁਸੀਂ ਦੱਸੋ। ਤੇ ਜ਼ਿਆਦਾਤਰ ਉਦੋਂ ਜਿਹੜੇ ਏਜੰਟ ਉੱਥੇ ਭਰਦੇ ਆ ਉਹਨਾਂ ਨੇ ਕੁਝ ਲਿਖਿਆ ਨਹੀਂ ਹੁੰਦਾ ਸੀਗਾ, ਤੇ ਉਰੇ ਆ ਕੇ ਲੋਕੀ ਅਸਾਈਲਮ ਜਿਹੜਾ ਫਾਈਲ ਕਰ ਦਿੰਦੇ ਸੀਗੇ। ਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਅਸਾਈਲਮ ਆਫਿਸ ਦੇ ਵਿੱਚ ਮੁੱਦੇ ਜਿਹੜੇ ਉੱਠਦੇ ਸੀਗੇ ਕਿ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਅਰੈਸਟ ਬਾਰੇ, ਜਾਂ ਜਿਹੜੀ ਸੀਗੀ ਕਿਹੜੀ ਸੰਸਥਾ ਨਾਲ ਸੰਬੰਧ ਰੱਖਦੇ ਆ, ਇਹ ਉਦੋਂ ਜਿਹੜੀ ਐਡੀ ਇੰਪੋਰਟੈਂਟ ਚੀਜ਼ ਡਿਸਕਲੋਜ਼ ਕਿਉਂ ਨਹੀਂ ਕੀਤੀ ਆਪਣੇ ਟੂਰਿਸਟ ਵੀਜ਼ੇ ਦੇ ਵਿੱਚ। ਤੇ ਹੁਣ ਆ ਕੇ ਕਿਉਂ ਕਿਹਾ ਜਾ ਰਿਹਾ ਅਮਰੀਕਾ 'ਚ ਕਿ ਪੋਲੀਟੀਕਲ ਪਾਰਟੀ ਦਾ ਮੈਂਬਰ ਸੀਗਾ ਜਾਂ ਤਸ਼ੱਦਦ ਹੋਇਆ ਜਾਂ ਏਦਾਂ। ਸੋ ਜਿਹੜੀ ਸੀਗੀ ਇਨਫੋਰਮੇਸ਼ਨ ਇੱਕ ਤਾਂ ਕੇਸਾਂ ਦੇ ਨਾਲ ਕਨਫਲਿਕਟ ਕਰ ਜਾਂਦੀ ਸੀਗੀ। ਓਕੇ। ਤੇ ਉਹਦੇ ਵਿੱਚ ਚਲੋ ਜੋ ਵੀ ਰੀਜ਼ਨਿੰਗ ਲੱਗਦੀ ਸੀਗੀ ਕਿ ਏਜੰਟ ਨੇ ਕੀਤਾ ਜਾਂ ਕਿਸੇ ਨੂੰ ਪ੍ਰੋਬਲਮ ਸੀਗੀ ਜਾਂ ਖਤਰਾ ਸੀਗਾ, ਸੋ ਉਹ ਚੀਜ਼ ਨੂੰ ਜਿਹੜਾ ਅਟੈਕ ਕਰ ਰਹੇ ਆ ਕਿ ਏਦਾਂ ਨਹੀਂ ਹੋ ਸਕਦਾ ਕਿ ਇੱਕਦਮ ਹੀ ਆਣ ਕਿ ਵੀਜ਼ਾ ਲੈਣ ਦੇ ਟਾਈਮ ਹੋਰ ਤੇ ਆ ਕੇ ਫਿਰ ਨਾਲ ਹੀ ਪੋਲੀਟੀਕਲ ਅਸਾਈਲਮ। ਤੇ ਇਹਦੇ ਵਿੱਚ ਉਹ ਸਾਰੇ ਕਈ, ਹੁਣ ਜੇ ਕੋਈ H1B ਤੇ ਆਇਆ ਉਹਨੇ ਆ ਕੇ ਅਸਾਈਲਮ ਫਾਈਲ ਕਰਤੀ, ਕੋਈ ਟੂਰਿਸਟ ਵੀਜ਼ੇ ਤੇ ਆਇਆ ਉਹਨੇ ਅਸਾਈਲਮ ਫਾਈਲ ਕਰਤੀ, ਸਟੂਡੈਂਟ ਵੀਜ਼ੇ ਤੇ ਆਇਆ ਉਹਨੇ ਅਸਾਈਲਮ ਫਾਈਲ ਕਰਤੀ। ਤੇ ਉਹ ਬੇਸਿਕਲੀ ਹੁਣ ਉਹ ਚੀਜ਼ ਜਿਹੜੀ ਦੇਖੂਗੇ ਕਿ ਇਹ ਪਹਿਲਾਂ ਤਾਂ ਉੱਥੇ ਸਹੀ ਸਲਾਮਤ ਸੀਗਾ, ਇਹਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਇੰਨੇ ਸਾਲ ਪ੍ਰੋਬਲਮ ਨਹੀਂ ਸੀਗੀ, ਹੁਣ ਇੱਕਦਮ ਹੀ ਆ ਕੇ ਜਿਹੜਾ ਸੀਗਾ ਵੀਜ਼ੇ ਫਾਈਲ ਕਰਨ ਦੇ ਟਾਈਮ ਤੇ ਨਹੀਂ ਪ੍ਰੋਬਲਮ ਸੀਗੀ, ਵੀਜ਼ਾ ਜਿਹੜਾ ਸੀਗਾ 6 ਮਹੀਨੇ 8 ਮਹੀਨੇ ਪ੍ਰੋਸੈਸ ਚੱਲਿਆ ਉਹਦੇ ਟਾਈਮ ਤੇ ਪ੍ਰੋਬਲਮ ਨਹੀਂ ਸੀਗੀ, ਇੰਟਰਵਿਊ ਦੇ ਟਾਈਮ ਤੇ ਪ੍ਰੋਬਲਮ ਨਹੀਂ ਸੀਗੀ, ਇੰਟਰਵਿਊ ਤੋਂ ਬਾਅਦ ਕਿੰਨੇ ਦਿਨ ਉਹ ਉੱਥੇ ਰਹਿ ਕੇ ਆਇਆ, ਜਿਹਨੂੰ ਪ੍ਰੋਬਲਮ ਹੁੰਦੀ ਉਹਦਾ ਜਾਂ ਭਗੌੜਾ ਹੋਇਆ ਹੁੰਦਾ ਜਾਂ ਰਾਤੋਂ ਰਾਤ ਭੱਜ ਗਿਆ ਹੁੰਦਾ, ਉਹ ਕਿੰਨੇ ਦਿਨ ਉੱਥੇ ਰਹਿ ਕੇ ਆਇਆ, ਵੀਜ਼ਾ ਉਹਨੇ ਕਿਹੜੇ ਆਪਣੇ ਲੋਕੇਸ਼ਨ ਤੋਂ ਚੱਕਿਆ, ਇੰਟਰਵਿਊ, ਪੁਲਿਸ ਕਲੀਅਰੈਂਸ ਵਗੈਰਾ ਟੈਸਟ ਜਿਹੜੇ ਪਾਸ ਜਿਹੜੇ ਕੀਤੇ ਆ। ਸੋ ਪਹਿਲਾਂ ਇਹ ਚੀਜ਼ ਸੀਗੀ ਕਿ ਐਡੀ ਪਿੱਛੇ ਉਹ ਜਾਂਦੇ ਨਹੀਂ ਸੀਗੇ, ਥੋੜੀ ਢਿੱਲ ਸੀਗੀ ਅਸਾਈਲਮ ਵਾਲੇ ਸਿਸਟਮ ਨੂੰ। ਸੋ ਹੁਣ ਉਹ ਕਹਿੰਦੇ ਆ ਕਿ ਇਹ ਚੀਜ਼ ਜਿਹੜੀ ਸੀਗੀ ਇਹ ਐਡਅਪ ਨਹੀਂ ਹੁੰਦੀ, ਤੇ ਜਿਹੜਾ ਉਹਨਾਂ ਦਾ ਨੈਕਸਟ ਟਾਰਗੇਟ ਫਿਰ ਉਹ ਹੈ ਕਿ ਜਿਹੜੇ ਲੋਕੀ ਵੀਜ਼ਿਆਂ ਤੇ ਆਏ ਸੀਗੇ, ਇਹਦੇ ਵਿੱਚ ਸਪੈਸ਼ਲੀ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਹੋ ਗਏ, ਟੂਰਿਸਟ ਵੀਜ਼ੇ ਵਾਲੇ ਹੋ ਗਏ, H1B ਵਾਲੇ ਵੀਜ਼ੇ ਜਿਹੜੇ ਸੀਗੇ ਕਿ H1B ਦਾ ਰਾਹ ਬੜਾ ਲੰਬਾ ਵਾ ਤੇ ਥੋੜਾ ਜਿਹਾ ਸ਼ਾਰਟਕਟ ਲੈ ਲਓ, ਕਿੱਥੇ ਧੱਕੇ ਖਾਂਦੇ ਰਵਾਂਗੇ ਐਮਪਲੋਇਰਾਂ ਦੇ, ਤੇ ਉਹ ਵਾਲੇ ਜਿਹੜੇ ਲੋਕੀ ਸੀ ਉਹਨਾਂ ਨੂੰ ਬੇਸਿਕਲੀ ਇਹ ਹੁਣ ਜਿਹੜਾ ਟਾਰਗੇਟ ਕਰ ਰਹੇ ਆ। ਸੋ ਇਹ ਕੀ ਜਿਹੜੇ ਕੇਸ ਆਲਰੇਡੀ ਲੱਗੇ ਹੋਏ ਆ ਉਹਨਾਂ ਉੱਤੇ ਵੀ ਅਸਰ ਜਿਹੜਾ ਇਹ ਪੈਣਾ ਹੈ, ਜਾਂ ਜਿਹੜੇ ਨਵੇਂ ਆਉਣੇ ਆ ਸਿਰਫ ਉਹਨਾਂ ਤੇ ਹੀ ਇਹ ਅਸਰ ਪਊਗਾ? ਨਵੇਂ ਵਾਲਿਆਂ ਤੇ ਤਾਂ ਬਿਲਕੁਲ ਪਊਗਾ। ਸੋ ਆਈ ਥਿੰਕ ਉਹ ਜਾਣਾ ਕਿੱਧਰ ਨੂੰ ਚਾਹੁੰਦੇ ਆ, ਉਹ ਇਸ ਡਾਇਰੈਕਸ਼ਨ ਨੂੰ ਜਾਣਾ ਚਾਹੁੰਦੇ ਆ ਕਿ ਜੇ ਤਾਂ ਕਿਸੇ ਨੇ ਦੱਸਿਆ ਉੱਥੇ ਕਿ ਪਾਰਟੀ ਦਾ ਮੈਂਬਰ ਆ ਜਾਂ ਪ੍ਰੋਬਲਮ ਆ ਕੋਈ, ਉਹਨੂੰ ਤਾਂ ਉਹਨੇ ਡਿਨਾਈ ਕਰ ਦੇਣਾ, ਕਹਿਣਾ ਤੂੰ ਅਸਾਈਲਮ ਮੰਗਣੀ ਆ, ਉੱਥੇ ਡਿਨਾਈ ਕਰ ਦੇਣਾ। ਜਿਹੜਾ ਬੰਦਾ ਆ ਗਿਆ ਜਾਂ ਆਲਰੇਡੀ ਹੈਗਾ ਉਹਨੂੰ ਉਹਨਾਂ ਨੇ ਉਸ ਚੀਜ਼ 'ਚ ਫੜਨਾ ਕਿ ਪਹਿਲਾਂ ਤਾਂ ਤੂੰ ਦੱਸਿਆ ਨਹੀਂ ਕੀ ਸੀਗੀ, ਹੁਣ ਉਰੇ ਆ ਕੇ ਕਿਉਂ ਦੱਸ ਰਿਹਾ। ਤੇ ਇਹਦੇ ਵਿੱਚ ਜਿੱਦਾਂ ਐਕਸੈਪਸ਼ਨ ਹੁੰਦੀ ਸੀ ਕਿ ਜਾਨ ਬਚਾਉਣ ਦਾ ਖਤਰਾ ਸੀਗਾ ਤਾਂ ਕਰਕੇ ਝੂਠ ਬੋਲਤਾ, ਮਾਫ ਕਰ ਦਿਓ, ਉਹ ਜਿਹੜਾ ਲੂਪ ਹੋਲ ਸੀਗਾ ਉਹਨੂੰ ਇਹ ਜਿਹੜਾ ਸੀਗਾ ਕਲੋਜ਼ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਕਿ ਲੋਕੀ ਆਪਣੀ ਪੋਜੀਸ਼ਨ ਨਾ ਚੇਂਜ ਕਰ ਲੈਣ। ਓਕੇ। ਸੋ ਇੱਥੇ ਜਿਹੜੀ ਸਿਚੁਏਸ਼ਨ ਇਸ ਹਿਸਾਬ ਦੇ ਨਾਲ ਜਿਹੜੀ ਉਹ ਬਣ ਚੁੱਕੀ ਆ ਜੀ। ਤੇ ਰੀਜ਼ਨ ਇਹਦਾ ਰਾਜਕਰਨ ਜੀ ਸਿੱਧਾ ਹੀ ਹੈ ਕਿ ਜਦੋਂ ਬੰਦਾ ਆਂਦਾ ਉਰੇ, ਠੀਕ ਹੈ, ਹੁਣ ਆਪਾਂ ਕਈ ਵਾਰੀ ਦੇਖਿਆ ਸਟੂਡੈਂਟ ਨੇ H1B ਵਾਲੇ ਰਾਹ ਤੇ ਜਾਣਾ ਹੁੰਦਾ, ਉਹ ਕਈ ਤਾਂ ਹੁਣ ਜਿਹੜੇ ਸੀਗੇ ਉਹ ਕਹਿੰਦੇ ਕਿ ਠੀਕ ਹੈ ਇਹ ਚੀਜ਼ ਸੀਗੀ, ਉਹ ਚੀਜ਼ 'ਚ ਟਿਕਦੇ ਆ, ਕਈ ਸਾਲ ਜਿਹੜੇ ਲੱਗਦੇ ਆ ਗ੍ਰੀਨ ਕਾਰਡ ਲੈਣ ਨੂੰ ਇੰਪਲੋਇਮੈਂਟ ਬੇਸ ਤੇ। ਸੋ ਕਈ ਜਿਹੜੇ ਲੋਕੀ ਸੀਗੇ ਉਹ ਇਹ ਸੋਚਦੇ ਆ ਕਿ ਯਾਰ ਐਡਾ ਲੰਬਾ ਰਾਹ ਕੌਣ ਤੈਅ ਕਰੂਗਾ, ਚੁੱਪ ਕਰਕੇ ਅਸਾਈਲਮ ਜਿਹੜਾ ਫਾਈਲ ਕਰ ਦੋ, ਵਰਕ ਪਰਮਿਟ ਮਿਲ ਜਾਣੀ, ਖੁੱਲ ਕੇ ਜਿਹੜਾ ਕੰਮ ਕਰ ਲਾਂਗੇ। ਸੋ ਸੱਚਾਈ ਜਿਹੜੀ ਇਹਦੀ ਰਿਐਲਿਟੀ ਇਹ ਆ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਕੈਨੇਡਾ ਦਾ ਕਾਲਜ ਸੀਗਾ ਉਹਦੇ ਤਾਂ ਕਾਫੀ ਸਾਰੇ ਸਟੈਟਸ ਆਏ ਸੀਗੇ ਕਿ 99% ਪਤਾ ਨਹੀਂ ਕਿੰਨੇ ਏਦਾਂ ਸੀਗੇ ਸਟੂਡੈਂਟਸ ਨੇ ਜਿਹੜਾ ਅਸਾਈਲਮ ਫਾਈਲ ਕਰਤਾ ਸੀਗਾ। ਹੁਣ ਜੇ ਆਪਾਂ ਅਮਰੀਕਾ ਦੇ ਵਿੱਚ ਦੇਖੀਏ ਤਾਂ ਆਪਣੇ ਜਿਹੜੇ ਪੰਜਾਬੀ ਜਿਹੜੇ ਆਪਣੇ ਕਾਲਜਾਂ ਦੇ ਵਿੱਚ ਆਏ ਸੀਗੇ, ਕਈ 1-2 ਯੂਨੀਵਰਸਿਟੀ ਸੀਗੀਆਂ, ਉਹਨਾਂ ਦਾ ਸਟੈਟਸ ਜਿਹੜਾ ਸਾਹਮਣੇ ਆਉਂਦਾ ਉਹ ਇਹ ਆ ਕਿ 99% ਲੋਕਾਂ ਨੇ ਰਾਈਟ ਵੇ ਜਿਹੜੀ ਟਰਾਂਸਫਰ ਲਈ ਤੇ ਕਾਲਜ ਵਗੈਰਾ ਜਿਹੜੇ ਸੀਗੇ ਕੋਈ ਵੀ ਅਟੈਂਡ ਨਹੀਂ ਕੀਤੇ, ਜਾਂ ਗਾਰਡੀਅਨਸ਼ਿਪ ਫਾਈਲ ਕੀਤੀ ਜਾਂ ਸਿੱਧੇ ਜਿਹੜਾ ਸੀਗਾ ਅਸਾਈਲਮ ਫਾਈਲ ਕਰਤਾ। ਸੋ ਜਿਹੜੀ ਪੁਰਾਣੀਆਂ ਸਰਕਾਰਾਂ ਸੀਗੀਆਂ ਉਹ ਜਿਹੜੇ ਸੀਗੇ ਆંકੜੇ ਇਹਨੂੰ ਸਾਹਮਣੇ ਨਹੀਂ ਰੱਖਦੀ ਸੀਗੀ ਜਾਂ ਇਹਨੂੰ ਟਰੈਕ ਨਹੀਂ ਕਰਦੀ ਸੀਗੀ, ਮਤਲਬ ਇਹਨੂੰ ਉਹ ਪਬਲਿਕ ਨਿਊਜ਼ ਨਹੀਂ ਬਣਾਉਂਦੇ ਸੀਗੇ ਕਿ ਕਿੰਨੇ ਲੋਕਾਂ ਨੇ ਜਿਹੜਾ ਇਹ ਕੀਤਾ।
ਪਰ ਉਹ ਜਦੋਂ ਹੁਣ ਚੀਜ਼ ਦੇਖਿਆ ਤਾਂ ਉਹ ਇੰਡੀਆ ਦੇ ਵਿੱਚ ਵੀ ਏਜੰਟ ਉਹੀ ਹੁੰਦਾ ਜਿਹੜਾ ਭੇਜਿਆ ਹੁੰਦਾ, ਉਹ ਸਾਰੇ ਤਕਰੀਬਨ ਸਟੂਡੈਂਟ ਜਿਹੜੇ ਉਹ 1-2 ਏਜੰਟ ਜਿਹੜੇ ਹੁੰਦੇ ਉਹਨਾਂ ਦੇ ਥਰੂ ਜਿਹੜੇ ਆਏ ਹੁੰਦੇ ਆ, ਤੇ ਵਿੱਚ ਫਾਈਨੈਂਸ਼ੀਅਲ ਡਾਕੂਮੈਂਟ ਵੀ ਜਿਹੜੇ ਗਲਤ ਲੱਗੇ ਹੁੰਦੇ ਆ, ਤੇ ਕਈ ਹੋਰ ਮਸਲੇ ਕਰ ਰਹੇ ਆ ਕਿ ਕਿਸੇ ਦੇ ਘਰਦਿਆਂ ਨੇ ਜਿਹੜੀ ਫਾਈਨੈਂਸ਼ੀਅਲ ਸਪੋਰਟ ਕੀਤੀ ਸੀਗੀ, ਪਰ ਜਵਾਕ ਉਰੇ ਆ ਕੇ ਕਹਿ ਰਿਹਾ ਕਿ ਮੇਰੀ ਘਰਦਿਆਂ ਨਾਲ ਜਿਹੜੀ ਬਣਦੀ ਨਹੀਂ। ਉਸ ਚੀਜ਼ 'ਚ ਆਪਾਂ ਦੇਖ ਰਹੇ ਹਾਂ ਕਿ ਕਾਫੀ ਜਿਹੜੇ ਫਰਾਡ ਦੇ ਗਾਰਡੀਅਨਸ਼ਿਪ ਦੇ 360 ਨੂੰ ਉਹ ਜਿਹੜਾ ਸੀਗਾ NOID ਇਸ਼ੂ ਕਰ ਦਿੰਦੇ ਆ, ਜਾਂ ਹੁਣ ਜਿਹੜੇ USCIS ਉਹ ਵੀ ਪੇਪਰ ਮੰਗਣ ਲੱਗ ਪਈ ਕਿ ਆਪਣੇ ਜਿਹੜੇ ਕੋਰਟ ਦੇ ਵਿੱਚ ਤੁਸੀਂ ਦਸਤਾਵੇਜ਼ ਡਾਕੂਮੈਂਟ ਵਗੈਰਾ ਫਾਈਲ ਕੀਤੇ ਆ, ਉਹਦੇ ਵਿੱਚ ਤੁਸੀਂ ਸਾਨੂੰ ਐਪਲੀਕੇਸ਼ਨਾਂ ਦਿਓ। ਬੇਸਿਕਲੀ ਉਹ ਇਹੀ ਦੇਖਦੇ ਆ ਕਿ ਤੇਰੀ ਜਿਹੜੀ ਜਦੋਂ ਵੀਜ਼ਾ ਲੱਗਣਾ ਸੀਗਾ ਉਦੋਂ ਤਾਂ ਫਾਦਰ ਸਾਹਿਬ ਤੁਹਾਡੇ ਸਪੋਰਟ ਕਰਦੇ ਸੀਗੇ, ਹੁਣ ਤੁਸੀਂ ਕਹਿ ਰਹੇ ਕਿ ਫਾਦਰ ਜਿਹੜੇ ਸਪੋਰਟ ਨਹੀਂ ਕਰਦੇ। ਤੇ ਇੱਕ ਦੋ ਉਹਨਾਂ ਨੇ ਜਿਹੜੇ ਆਫਿਸਿਸ ਵੀ ਜਿਹੜੇ ਟਾਰਗੇਟਡ ਕੀਤੇ, ਉਹਦੇ ਵਿੱਚ ਉਹਨਾਂ ਨੇ ਕੀ ਦੇਖਿਆ ਕਿ ਸੇਮ ਲੈਂਗੁਏਜ ਜਿੱਦਾਂ RKK ਦਾ ਢਾਂਚਾ ਹੁੰਦਾ, ਏਦਾਂ ਦਾ ਹੀ ਢਾਂਚਾ ਉਹਨਾਂ ਨੇ ਜਿਹੜਾ ਸੀਗਾ ਗਾਰਡੀਅਨਸ਼ਿਪ ਕੇਸਿਸ ਦੇ ਵਿੱਚ ਵੇਖਿਆ, ਜਿਹਦੇ ਵਿੱਚ ਕਿ ਸੇਮ ਕਾਪੀ ਪੇਸਟ ਡੈਕਲੇਰੇਸ਼ਨ ਪੈਰਾਗ੍ਰਾਫ ਜਿਹੜੇ ਹਰੇਕ ਚੀਜ਼ ਜਿਹੜੀ ਪੇਸਟ ਕੀਤੀ ਹੋਈ ਹੈ। ਸੋ ਇੱਕ ਜਿਹੜਾ ਤੁਸੀਂ ਕਹਿ ਲਓ ਕਿ ਟ੍ਰੈਂਡ ਜਿਹੜਾ ਹੋ ਗਿਆ, ਫੈਕਟਰੀ ਸੈਟਿੰਗ, ਇੱਕ ਜਿਹੜਾ ਚੀਜ਼ ਜਿੱਦਾਂ ਕਿ ਵੀਜ਼ਾ ਮਿਲ ਸਿਚੁਏਸ਼ਨ, ਕਿ ਉਹ ਵਾਲੀ ਸਿਚੁਏਸ਼ਨ ਨੂੰ ਜਿਹੜਾ ਉਹ ਟਾਰਗੇਟ ਕਰ ਰਿਹਾ। ਇੱਕ ਐਕਚੁਅਲੀ ਟੈਕਸਸ ਦੇ ਵਿੱਚ ਲਾਅ ਸੂਟ ਵੀ ਫਾਈਲ ਕੀਤਾ ਕਿਸੇ ਲਾਅ ਫਰਮ ਦੇ ਉੱਤੇ। ਉਹਦੇ ਵਿੱਚ ਉਹਨਾਂ ਨੇ ਜਿਹੜਾ ਦੱਸਿਆ ਕਿ ਹਜ਼ਾਰਾਂ ਹੀ ਜਿਹੜੀ ਗਿਣਤੀ ਦੇ ਵਿੱਚ ਸੀਗੇ, ਐਕਚੁਅਲ ਚ ਲਾਅ ਸੂਟ ਉਹਨਾਂ ਨੇ ਫਾਈਲ ਜਿਹੜਾ ਕਰਤਾ ਕਿ ਵਾਹ ਵਾਲੇ ਜਿਹੜੇ ਕੇਸ ਸੀਗੇ ਉਹ ਹੁਣ ਮਤਲਬ ਕਿ ਉਹਨਾਂ ਨੇ ਲਾਇਰ ਨੂੰ ਵੀ ਸੂ ਕੀਤਾ, ਜਿਹੜੇ ਨਾਲ ਪੈਰਾਲੀਗਲ ਏਜੰਸੀਆਂ ਜਿੱਦਾਂ ਸੀਗੀਆਂ ਕਿ ਕਾਫੀ ਢਾਂਚਾ ਜਿਹੜਾ ਸੀਗਾ ਚੱਲਦਾ ਸੀਗਾ। ਤੇ ਬੇਸਿਕਲੀ ਕੀ ਸੀਗਾ ਕਿ ਜਿਹੜੇ ਵਕੀਲ ਸੀਗੇ ਉਹ ਐਂਡ ਚ ਆਉਂਦੇ ਸੀਗੇ, ਉਹ ਮਤਲਬ ਕਲੇਮ ਕਰਦੇ ਸੀਗੇ ਕਿ ਸਾਨੂੰ ਨੌਲੇਜ ਨਹੀਂ ਹੈਗੀ, ਇਹ ਤਾਂ ਬੰਦੇ ਨੇ ਆਪਣੇ ਪੈਰਾਲੀਗਲ ਇੰਟਰਪ੍ਰੇਟਰ ਨਾਲ ਕੀਤਾ। ਮਤਲਬ ਕਿ ਜਿਹੜੇ ਏਦਾਂ ਦੇ ਸਿਸਟਮ ਚੱਲੇ ਸੀਗੇ ਜਿਹਦੇ ਵਿੱਚ ਕਿ ਇੰਟਰਪ੍ਰੇਟਰ ਹੋ ਗਏ ਜਾਂ ਜਿਹੜੇ ਵਕੀਲ ਨਹੀਂ ਆ, ਉਹ ਸੈਟਿੰਗ ਸ਼ੂਟਿੰਗ ਕਰਦੇ ਸੀਗੇ ਲੋਕਾਂ ਦੀ ਵਿਆਹ ਵਿਊ ਕਰਾਉਣ ਦੇ ਵਿੱਚ। ਤੇ ਇਹ ਰੀਸੈਂਟਲੀ ਮਤਲਬ ਇਸੇ ਹਫਤੇ ਜਿਹੜਾ ਸੀਗਾ ਲਾਅ ਸੂਟ ਜਿਹੜਾ ਫਾਈਲ ਹੋਇਆ, ਨਵਾਂ ਐਕਸਪੋਜ਼ਰ ਆ ਗਿਆ ਮਤਲਬ। ਹਾਂਜੀ, ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਹਜ਼ਾਰਾਂ ਦੇ ਵਿੱਚ ਹੀ ਜਿਹੜੇ ਸੀਗੇ ਕਿ ਮੈਨੂਫੈਕਚਰ ਕਿੱਦਾਂ ਕਰਦੇ ਆ, ਡਿਸਪਿਊਟ ਕਿੱਦਾਂ ਲੋਕਾਂ ਨੂੰ ਲੱਭਦੇ ਆ, ਕਿੱਦਾਂ ਕੰਟਰੈਕਟ ਮੈਰਿਜ ਜਿਹੜੀ ਕਰਦੇ ਆ। ਤੇ ਇਹ ਜਿਹੜਾ ਸੀਗਾ ਤੁਹਾਨੂੰ ਆਉਣ ਵਾਲੇ ਹਫਤੇ ਦੇ ਵਿੱਚ ਕਾਫੀ ਨੈਸ਼ਨਲ ਲੈਵਲ ਦੀ ਨਿਊਜ਼ ਦੇ ਵਿੱਚ ਇਹ ਜਿਹੜਾ ਮਿਲ ਜਾਣਾ। 2-3 ਦੇ ਵਿੱਚ ਲਾਅ ਫਰਮਸ ਜਿਹੜੀਆਂ ਸੀਗੀਆਂ ਉਹਨਾਂ ਨੇ ਆਲਰੇਡੀ ਟਾਰਗੇਟ ਕੀਤੀਆਂ, ਜੇ ਇਹਦੇ ਵਿੱਚ ਕੋਈ ਇੰਡੀਅਨ ਬੰਦੇ ਦਾ ਨਾਮ ਨਹੀਂ ਆਇਆ। ਤੇ ਜ਼ਿਆਦਾਤਰ ਜਿਹੜੇ ਸੀਗੇ ਹਿਸਪੈਨਿਕ ਜਿਹੜੀ ਪੋਪੂਲੇਸ਼ਨ ਜਿਹੜੀ ਸੀਗੀ ਉਹਨੂੰ ਟਾਰਗੇਟ ਕਰਨ ਵਾਲੇ ਜਿਹੜੇ ਇਹ ਸੀਗੇ। ਤੇ ਬੇਸਿਕਲੀ ਉਹਨਾਂ ਨੇ ਕਾਫੀ ਜਿਹੜੇ ਸੀਗੇ ਨਾ ਲੋਕੀ ਜਿਹੜੇ ਸੀਗੇ ਜਿਨ੍ਹਾਂ ਨੇ ਕੇਸ ਫਾਈਲ ਕੀਤੇ ਸੀਗੇ ਉਹ ਵੀ ਸਾਹਮਣੇ ਜਿਹੜੇ ਆਏ ਆ। ਤੇ ਉਹਨਾਂ ਨੇ ਜਿਹੜੇ ਇਕੱਲੇ ਕਿ ਲਾਅ ਫਰਮ ਕੰਮ ਕਿੱਦਾਂ ਕਰਦੀਆਂ ਸੀਗੀਆਂ, ਇਹਨਾਂ ਦਾ ਪ੍ਰੋਸੈਸ ਕੀ ਆ, ਇਹਨਾਂ ਦਾ ਪ੍ਰੋਸੀਜਰ ਕੀ ਆ, ਕਿੱਦਾਂ ਇਹ ਗੱਲਬਾਤ ਕਰਦੇ ਆ, ਕਿਹੜੇ ਲੈਵਲ ਤੇ ਪੈਰਾਲੀਗਲ ਕਰਦਾ, ਕਿਹੜੇ ਲੈਵਲ ਤੇ ਇੰਟਰਪ੍ਰੇਟਰ ਇਨਵੋਲਵ ਹੁੰਦਾ, ਕਿਹੜੇ ਲੈਵਲ ਤੇ ਅਟਰਨੀ ਜਿਹੜਾ ਹੁੰਦਾ। ਸੋ ਉਸ ਲੈਵਲ ਤੱਕ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਹੁਣ ਜਿਹੜੀਆਂ ਜਾਣ ਲੱਗ ਪਈਆਂ। ਸੋ ਇਹ ਜਿਹੜਾ ਸੀਗਾ ਤੁਹਾਨੂੰ ਆਉਣ ਵਾਲੇ ਹਫਤੇ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਸੀਗਾ ਆ ਜਿਹੜਾ ਵਾਹਵਾ ਵਾਲਾ ਲਾਅ ਸੂਟ ਜਿਹੜਾ ਹੈਗਾ ਜੀ, ਤੁਹਾਨੂੰ ਆਉਣ ਵਾਲੇ ਹਫਤੇ 'ਚ ਖਬਰ ਜਿਹੜੀ ਮਿਲ ਜਾਣੀ ਹੈ। ਤੇ ਜਿਹੜੇ ਵਕੀਲ ਨੇ ਇਹ ਲਾਅ ਸੂਟ ਫਾਈਲ ਕੀਤਾ ਸੀਗਾ ਉਹਨੇ ਪੋਸਟ ਕੀਤੀ ਸੀਗੀ, ਤੇ ਉਹਦਾ ਕਾਫੀ ਜਿਹੜਾ ਲਾਅ ਸੂਟ ਉਹਦੀ ਜਿਹੜੀ ਕੰਪਲੇਂਟ ਪੜ੍ਹ ਕੇ ਹੈਰਾਨੀ ਇਸ ਚੀਜ਼ ਦੀ ਹੋਈ ਕਿ ਇੰਨੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਉਸ ਕੰਪਲੇਂਟ ਦੇ ਵਿੱਚ ਸੀਗੀ ਕਿ ਜਿੱਦਾਂ ਕੋਈ ਬੰਦਾ ਉਸ ਆਫਿਸ ਦੇ ਵਿੱਚ ਕੰਮ ਹੀ ਕਰ ਰਿਹਾ ਜਾਂ ਜਿਹੜਾ ਕਲਾਇੰਟ ਖੁਦ ਹੀ ਆ, ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਦੇ ਕੇ ਉਹ ਜਿਹੜੀ ਕੰਪਲੇਂਟ ਜਿਹੜੀ ਤਿਆਰ ਕਰੀ। ਤੇ ਇਹਦੇ ਵਿੱਚ ਦੇਖੋ ਤੁਹਾਨੂੰ ਹੁਣ ਆਹੀ ਚੀਜ਼ ਨੂੰ ਤੁਸੀਂ ਬੈਕ ਟਰੈਕ ਜੇ ਕਰੋ, 4-5 ਸਾਲ ਤੋਂ ਆਪਾਂ ਕੀ ਗੱਲ ਕਰਦੇ ਸੀਗੇ। ਡੇਂਜਰ ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਇਹ ਚੱਕਰ ਇਦਾਂ ਦੇ ਜਿਹੜੇ ਪੈਂਦੇ ਆ ਉਹਦੇ ਵਿੱਚ ਤੁਹਾਨੂੰ ਪਤਾ ਕਿ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਕਈ ਤਰ੍ਹਾਂ ਦੇ ਬੰਦੇ ਹੁੰਦੇ, ਕਈ ਤਰ੍ਹਾਂ ਦੇ ਕਲਾਇੰਟ ਹੁੰਦੇ ਆ, ਜਿਹੜੇ ਦੁਭਾਸ਼ੀ ਟਰਾਂਸਲੇਟਰ ਇੰਟਰਪ੍ਰੇਟਰ ਜਿਹੜੇ ਵੀ ਹੈਗੇ ਉਹਨਾਂ ਦੇ ਸ਼ਾਰਟ ਟਰਮ ਗੋਲ ਜਿਹੜੇ ਹੁੰਦੇ ਆ। ਹਿਸਟੋਰੀਕਲੀ ਆਪਾਂ ਦੇਖਿਆ ਵੀ ਆ ਕਈ ਵਾਰੀ ਇਦਾਂ ਦੀ ਬੱਸ ਜਿਹੜੀ ਹੁੰਦੀ ਆ ਇਹਦੇ ਵਿੱਚ ਜਿਹੜੇ ਜੈਨੂਇਨ ਕੇਸ ਵੀ ਜਿਹੜੇ ਸਿੱਧੇ ਵੀ ਹੁੰਦੇ ਆ ਜਾਂ ਜਿਹਨਾਂ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹ ਵੀ ਇਸ ਝਮੇਲੇ ਦੇ ਵਿੱਚ ਫਸ ਜਾਂਦੇ ਆ ਸਾਰੇ। ਕਈ ਵਾਰੀ ਆਪਾਂ ਇਹਦੀ ਗੱਲ ਜਿਹੜੀ ਕੀਤੀ ਸੀਗੀ ਉਹਨੂੰ ਏਦਾਂ ਸੀਗਾ ਕਿ ਕਈ ਲੋਕਾਂ ਨੇ ਸਲਾਹ ਮੰਨੀ, ਅੱਗੇ ਆਪਣੇ ਸੱਜਣ ਮਿੱਤਰਾਂ ਨੂੰ ਸਲਾਹ ਦਿੱਤੀ ਕਿ ਨਾ ਇਹ ਕੰਮ 'ਚ ਪਾਓ, ਕਈਆਂ ਨੇ ਉਹਨੂੰ ਇਗਨੋਰ ਵੀ ਕੀਤਾ, ਔਨ ਫੇਸ ਵੀ ਕਈਆਂ ਨੇ ਕਿਹਾ ਵੀ ਲੈ ਐਵੇਂ ਬੋਲਦੇ ਐਵੇਂ ਮਾਰਦੇ ਆ, ਕੁਛ ਨਹੀਂ ਹੁੰਦਾ, ਸਾਰੇ ਕਰੀ ਜਾਂਦੇ ਆ। ਸੋ ਇਹ ਆ ਕਿ ਭਾਵੇਂ ਬੰਦਾ ਸਿਟੀਜ਼ਨ ਬਣ ਗਿਆ, ਭਾਵੇਂ ਗ੍ਰੀਨ ਕਾਰਡ ਹੋਲਡਰ ਆ, ਉਹ ਚੀਜ਼ ਜਿਹੜੀ ਹੈਗੀ ਆ ਉਹ ਹੁਣ ਜਿਹੜਾ ਸੀਗਾ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਤੇ ਜਿਹੜਾ ਲੱਗ ਇਹੀ ਰਿਹਾ ਕਿ ਇੰਨਾ ਜਿਹੜਾ ਔਖਾ ਵੀ ਨਹੀਂ ਸੀਗਾ ਕੋਈ ਸਰਕਾਰ ਲਈ ਫੜਨਾ, ਮਤਲਬ ਕਿ ਉਹਨਾਂ ਨੂੰ ਪਤਾ ਹੀ ਆ ਕਿ ਇੱਕ ਆਫਿਸ ਚੋਂ ਜੇ 500 ਐਪਲੀਕੇਸ਼ਨਾਂ ਵਾਹਵਾ ਦੀਆਂ ਲੱਗੀਆਂ ਤੇ ਤੁਸੀਂ ਆਪਣਾ ਆਪ ਹੀ ਹਿਸਾਬ ਕਿਤਾਬ ਲਾ ਲਓ। ਤੇ ਬਾਕੀ ਜਨਤਾ ਨੂੰ ਪਤਾ ਵੀ ਹੁੰਦਾ ਹੀ ਆ ਆਲਰੇਡੀ ਸਾਰਾ ਕਿਹੜਾ ਆਫਿਸ ਲਾਉਂਦਾ ਇਦਾਂ ਦੀਆਂ ਐਪਲੀਕੇਸ਼ਨਾਂ, ਕਿਹੜਾ ਕੀ ਕਰਦਾ। ਸੋ ਇਹ ਜਾਣਦੇ ਹੋਏ ਵੀ ਕਈ ਜਿਹੜੇ ਸੀਗੇ ਤਾਂ ਵੀ ਉਹਨਾਂ ਨੇ ਖੂਹ 'ਚ ਛਾਲ ਮਾਰੀ ਆ। ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ।
ਬਿਲਕੁਲ ਤੇ ਉਹ ਚੀਜ਼ ਵੱਲ ਜਿਹੜਾ ਸੀਗਾ ਹੁਣ ਇਹ ਬੜੀ ਤੇਜ਼ੀ ਨਾਲ ਜਿਹੜਾ ਵੱਧ ਰਿਹਾ, ਤੁਹਾਨੂੰ ਐਂ ਲੱਗਦਾ ਕਿ ਇਹ ਰੁਕ ਜਾਣੀ ਹੈ ਸਰਕਾਰ, ਠੱਲ ਪੈ ਜਾਣੀ ਆ, ਪਰ ਇਹ ਅਗਲੇ ਹਫਤੇ ਤੁਸੀਂ ਕਹਿ ਲਓ ਕੋਈ ਨਵਾਂ ਸੱਪ ਕੋਈ ਰੋਜ਼ ਕੱਢ ਕੇ ਜਿਹੜਾ ਲਿਆਉਂਦੇ ਆ। ਤੇ ਹੁਣ ਇਹ ਜਿਹੜਾ ਸੀਗਾ ਵਾਹ ਵਾਲੇ ਜਿਹੜੇ ਸੀਗੇ ਉਹਦੇ ਪਿੱਛੇ, ਤੇ ਗਾਰਡੀਅਨਸ਼ਿਪ ਵਾਲੇ ਜਿਹੜੇ ਸੀਗੇ ਉਹਦੇ ਪਿੱਛੇ ਜਿਹੜੇ ਇਹ ਟਾਰਗੇਟ ਕਰਨ ਲੱਗ ਪਏ। ਆਹੋ ਆਹ ਹੁਣ ਪਿਛਲੇ ਵੀਕ ਹੀ ਆਇਆ ਸੀਗਾ ਟੈਕਸਸ ਦੇ ਵਿੱਚ ਇੱਕ ਚਾਈਲਡ ਕੇਅਰ ਸੈਂਟਰ ਸੀਗਾ, ਡੇ ਕੇਅਰ, 37H1 ਵੀਜ਼ੇ ਉਹਦੇ ਨਾਂ ਦੇ ਉੱਤੇ ਜਿਹੜੇ ਉਹ ਅਪਲਾਈ ਕੀਤੇ ਹੋਏ ਸੀ। ਹੁਣ ਉਹਦੀ ਇਨਵੈਸਟੀਗੇਸ਼ਨ ਜਿਹੜੀ ਉੱਥੋਂ ਦੇ ਅਟਰਨੀ ਜਨਰਲ ਟੈਕਸਸ ਦੇ ਆ, ਕੈਨ ਪੈਕਸਟਨ, ਉਹਨਾਂ ਨੇ ਇਹੋ ਜਿਹੀਆਂ ਦੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਸੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਸਿਸਟਮ ਦੇ ਜਿਹੜੇ ਲੂਪ ਹੋਲ ਕਹਿ ਲਓ ਜਾਂ ਇਹਨਾਂ ਦੀ ਸੌਫਟਨੈਸ ਕਹਿ ਲਓ, ਉਹਦੇ ਕਰਕੇ ਇਹਨਾਂ ਨੇ ਖਾਸੇ ਨਜਾਇਜ਼ ਫਾਇਦਾ ਵੀ ਜਿਹੜਾ ਉਹ ਚੱਕਿਆ, ਤੇ ਹੁਣ ਉਹ ਲੈਣੇ ਦੇ ਦੇਣੇ ਪੈਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਹੈਗੀ ਆ। ਤੇ ਉਹਦਾ ਐਕਸਪਲੋਇਟੇਸ਼ਨ ਦਾ ਇਦਾਂ ਸੀਗਾ ਕਿ ਗੱਲ ਇਹ ਹੁੰਦੀ ਹੈ ਕਿ ਪਰਸੈਂਟੇਜ ਦੀ, ਠੀਕ ਹੈ, ਹੁਣ ਜੇ ਮਤਲਬ 1000 ਵਿਆਹ ਹੋਏ ਉਹਦੇ ਵਿੱਚੋਂ ਇੱਕ ਬੰਦੇ ਨਾਲ ਅਬਿਊਜ਼ ਹੁੰਦਾ ਮੁੰਡੇ ਦੇ ਨਾਲ, ਉਹ ਬਲੀਵੇਬਲ ਗੱਲ ਹੋ ਸਕਦੀ ਆ। 1000 ਵਿਆਹ ਹੋਏ ਉਹ ਚੋਂ 999 ਮੁੰਡਿਆਂ ਨੇ ਵਾਵਾ ਦੇ ਕੇਸ ਫਾਈਲ ਕਰਤੇ। ਉਹ ਇਮੀਗ੍ਰੇਸ਼ਨ ਕਹਿੰਦੀ ਵੀ ਰਹਿ ਗਈ ਕਿ ਇਹ 2500% ਇਨਕਰੀਜ਼ ਹੋ ਗਿਆ, ਇਹ 3000% ਇਨਕਰੀਜ਼ ਹੋ ਗਿਆ। ਇਹ 2-3 ਸਟੇਟਾਂ, ਨਿਊਯਾਰਕ, ਮੈਰੀਲੈਂਡ, ਮੈਸੇਚੂਸੇਟਸ, ਸਾਰੇ ਕੇਸ ਉਧਰੋਂ ਹੀ ਆ ਰਹੇ ਆ, ਕਿ ਮਤਲਬ ਕੰਟਰੀ 'ਚ ਹੋਰ ਕਿਤੇ ਨਹੀਂ ਆ ਰਹੇ। ਜ਼ਿਆਦਾਤਰ ਜਿਹੜਾ ਸੀਗਾ, ਜਿਹੜੇ ਬੰਦੇ ਦਾ ਅਸਾਈਲਮ ਫੇਲ ਹੋਇਆ ਉਹਨੇ ਚੱਕ ਵਾਵਾ, ਮਤਲਬ ਕਿ ਆਪ ਸੋਚੋ ਯਾਰ ਕਰੀਏ ਇਹਨੂੰ, ਇਮੀਗ੍ਰੇਸ਼ਨ ਇਹ ਚੀਜ਼ਾਂ ਵੇਖੂਗੀ ਹੀ ਨਹੀਂ, ਮਤਲਬ ਕਿ ਕਿੱਡਾ ਡਿਸਰਿਗਾਰਡ ਜਿਹੜਾ ਪ੍ਰੋਸੈਸ ਦਾ ਹੈਗਾ। ਵਿਆਹ ਜਿਹੜਾ ਕਰਾਏ ਮੋਸਟਲੀ ਅਫਰੀਕਨ ਅਮਰੀਕਨ ਪੋਪੂਲੇਸ਼ਨ ਤੇ ਹਿਸਪੈਨਿਕ, ਉਹਦੇ ਵਿੱਚ ਵੀ ਕਈ ਬੰਦੇ ਸੀਗੇ ਕਿ ਲੈ ਵੀ ਇਹ ਏਦਾਂ ਕਿਉਂ ਕਿਹਾ ਜਾ ਰਿਹਾ, ਕਿਉਂਕਿ ਇਹ ਸਟੈਟਸ ਹੈਗੇ ਆ। ਜਿਹੜੇ ਪੈਸੇ ਦੇ ਕੇ ਜਿਹੜੇ ਵਿਆਹ ਕਰਾਏ ਉਹਨਾਂ ਨੇ ਓਬਵੀਅਸਲੀ ਲੋ ਇਨਕਮ ਜਿਹੜੇ ਸੀਗੇ ਨੇਬਰਹੁੱਡਸ, ਉਹਨਾਂ ਨੂੰ ਟਾਰਗੇਟ ਕੀਤਾ। ਉਹਦੇ ਵਿੱਚ ਹੁਣ ਕੀ ਸੀਗਾ ਕਿ ਜਦੋਂ ਇਹ ਜਾਂਦੇ ਆ ਇਨਵੈਸਟੀਗੇਸ਼ਨ ਕਰਨ, ਇਹ ਪਹਿਲਾਂ ਸਿਟੀਜ਼ਨ ਜਿਹੜੇ ਸੀ ਇਹ ਉਸ ਰੂਲ ਤੇ ਸੀਗੇ ਕਿ ਇਮੀਗ੍ਰੇਸ਼ਨ ਨੇ ਕਿਤੇ ਜਿਹੜਾ ਸੀਗਾ ਯੂਐਸ ਸਿਟੀਜ਼ਨ ਸਪਾਊਸ ਉਹਨੂੰ ਪੁੱਛਣਾ ਨਹੀਂ, ਤੇ ਉਹ ਲੂਪ ਹੋਲ ਸੀਗਾ। ਉਹਦੇ ਕਰਕੇ ਸੀਗਾ ਕਿ ਉਹ ਕਹਿੰਦੇ ਕਿ ਉਹਦੀ ਇੰਟਰਵਿਊ ਲੈਂਦੇ ਨਹੀਂ, ਵਨ ਸਾਈਡਡ ਇੰਟਰਵਿਊ ਵੀ ਨਹੀਂ ਹੁੰਦੀ ਸੀਗੀ, ਤੇ ਉਹ ਜਿਹੜਾ ਸੀਗਾ ਚੱਕਰ ਇਹਨੇ ਮਿਟਾਤਾ। ਇਹਦੇ ਵਿੱਚ ਹੁਣ ਕੇਸਾਂ ਤੇ ਇਨਕੁਆਇਰੀਆਂ 'ਚ ਕੀ ਦਿਖਦਾ ਕਿ ਅਗਲਿਆਂ ਨੇ ਉਹ ਪੂਰਾ ਐਫੀਡੇਵਿਟ ਲੈ ਕੇ ਆਏ ਹੁੰਦੇ ਆ, ਕੁੜੀ ਦਾ ਬॉयਫ੍ਰੈਂਡ ਕਿਹੜਾ, ਕੁੜੀ ਲਾਈਫ ਆਪਣੀ ਪੈਰਲਲ ਕਿੱਦਾਂ ਰਹਿ ਰਹੀ ਹੈ, ਉਹਦੇ ਗੁਆਂਢੀਆਂ ਤੋਂ ਐਫੀਡੇਵਿਟ ਲਏ ਹੁੰਦੇ ਕਿ ਲੈ ਇਹ ਤੇ ਇੱਥੇ ਰਹਿੰਦੇ ਸੀਗੇ, ਇਹਦਾ ਤੇ ਇੰਡੀਅਨ ਬੰਦੇ ਨਾਲ ਕਦੀ ਵਿਆਹ ਨਹੀਂ ਹੋਇਆ। ਸੋ ਉਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਰਾਈਟ ਵੇ, ਮਤਲਬ ਕਿ ਜਿਹੜਾ ਕਲੀਅਰ ਜਿਹੜਾ ਸੀਗਾ ਇਨਵੈਸਟੀਗੇਸ਼ਨ ਲੈ ਕੇ ਉਹ ਜਿਹੜਾ ਸਾਹਮਣੇ ਜਿਹੜਾ ਆ ਰਿਹਾ। ਤੇ ਇਹਦੇ ਵਿੱਚ ਉਹਦੀ ਹੁਣ ਇਦਾਂ ਹੈ ਕਿ ਜਿਹੜਾ ਵੀਰ ਅਜੇ ਵੀ ਸੁਣਦਾ, ਠੀਕ ਹੈ, ਦੇਖੋ ਇਹਦੇ ਵਿੱਚ ਉਹ ਗੱਲ ਕਰ ਰਿਹਾ ਜੇਲ੍ਹ ਇੰਪ੍ਰਿਜ਼ਨਮੈਂਟ ਦੀ, ਠੀਕ ਹੈ। ਹੁਣ ਤੁਹਾਨੂੰ ਅਜੇ ਉਹ ਲੱਗਦਾ ਕਿ ਨਹੀਂ, ਜਦ ਤੱਕ ਹੁੰਦਾ ਨਹੀਂ, ਲੋਕਾਂ ਨੂੰ ਫੜਦੇ ਨਹੀਂ, ਤਦ ਤੱਕ ਕੀ ਟੈਨਸ਼ਨ ਲੈਣ ਦੀ ਲੋੜ ਆ, ਇਹ ਡਰਾਉਂਦੇ ਆ, ਇਹ ਇਦਾਂ ਕਰਦੇ ਉਦਾਂ ਕਰਦੇ ਆ। ਪਰ ਜੇ ਕੋਈ ਛੋਟਾ ਵੀਰ ਗੱਲ ਆਪਣਾ ਸੁਣ ਰਿਹਾ ਨਾ, ਜਿਹੜੀ ਚੀਜ਼ ਜੇ ਸਹੀ, ਇਹਦੇ 'ਚ ਐਕਸ਼ਨ ਕੀ ਹੈਗਾ, ਤੁਸੀਂ ਇਹਦੇ ਵਿੱਚ ਪਹਿਲੀ ਗੱਲ ਤਾਂ ਆਪਣੀ ਉਹ ਜਿਹੜੀ ਐਪਲੀਕੇਸ਼ਨ ਉਹਨੂੰ ਵਾਪਸ ਲੈ ਸਕਦੇ ਆ। ਦੂਜਾ, ਤੁਸੀਂ ਉਹ ਚੋਇਸ ਕਰ ਸਕਦੇ ਹੈਗੇ ਆ ਕਿ ਤੁਸੀਂ ਜੇ ਤੁਹਾਡੇ ਨਾਲ ਫਰਾਡ, ਤੁਸੀਂ ਫਰਾਡੂਲੈਂਟ ਸਕੀਮ ਦੇ ਵਿੱਚ ਸੀਗੇ, ਤੁਹਾਡਾ ਪੈਸੇ ਦੇ ਕੇ ਕਿਸੇ ਨੇ ਵਿਆਹ ਕਰਾਇਆ ਹੈਗਾ, ਤੁਹਾਡੇ ਕੋਲ ਇੱਕ ਆਪਸ਼ਨ ਉਹ ਦਿੰਦੇ ਆ, ਤੁਹਾਨੂੰ ਫਿਰ ਵੀ ਵਿਕਟਮ ਮੰਨੂਗੇ। ਦੇਖੋ ਐਂਡ ਆਫ ਦਾ ਡੇ ਹੈਗਾ ਕਿ ਉਹ ਫਿਰ ਵੀ ਜਿਹੜਾ ਸੀਗਾ ਲੋਕਾਂ ਨੂੰ ਵਿਕਟਮ ਮੰਨਦੇ ਆ। ਜੇ ਤੁਸੀਂ ਇਹ ਮਾਸ ਫਰਾਡ ਦਾ ਸ਼ਿਕਾਰ ਹੋਏ ਆ, ਤੁਸੀਂ ਸਾਹਮਣੇ ਆ ਸਕਦੇ ਆ, ਤੁਸੀਂ ਆਪਣੀ ਪੋਜੀਸ਼ਨ ਰੱਖ ਸਕਦੇ ਆ ਉਹਦੇ ਵਿੱਚ, ਤੇ ਉਹ ਤੁਹਾਨੂੰ ਇਮਿਊਨਿਟੀ ਦੇ ਸਕਦੇ ਆ, ਮਤਲਬ ਕਿ ਜੇਲ੍ਹ ਸੈਂਟੈਂਸ ਤੋਂ ਉਹ ਜਿਹੜਾ ਸੀਗਾ ਛੱਡ ਸਕਦੇ ਆ। ਜੇ ਕਿਸੇ ਨੂੰ ਇਹ ਚੀਜ਼ ਹੁਣ ਨਹੀਂ ਉਹਨੂੰ ਲੱਗਿਆ ਕਿ ਇਹੋ ਆ, ਹੋ ਸਕਦਾ ਉਹਨੂੰ 6 ਮਹੀਨੇ ਬਾਅਦ ਉਹ ਵਾਲੀ ਵਿਪਤਾ ਜਿਹੜੀ ਪਵੇ। ਆਹ ਵਾਲੀ ਚੀਜ਼ ਯਾਦ ਰੱਖਿਓ ਕਿ ਇੱਕ ਟਾਈਮ ਹੋਣਾ, ਉਦੋਂ ਟੂ ਲੇਟ ਹੋਣਾ ਉਹ, ਕਿ ਉਹਨੇ ਕਿਹੜਾ ਨਹੀਂ ਹੁਣ ਤੈਨੂੰ ਪੂਰਾ ਜਿਹੜਾ ਫੜਿਆ। ਇੱਕ ਤੁਹਾਡੇ ਕੋਲ ਆਪਸ਼ਨ ਹੋਣੀ ਆ, ਉਹ ਐਪਲੀਕੇਸ਼ਨ ਤੁਸੀਂ ਵਿਡਰਾਅ ਕਰ ਸਕਦੇ ਆ, ਠੀਕ ਹੈ। ਉਹ ਪਾਸ-ਪੂਸ ਨਹੀਂ ਹੋਣੀ ਆ, ਠੀਕ ਆ। ਉਹ ਕੋਈ ਏਦਾਂ ਦੀ ਚੀਜ਼ ਨਹੀਂ ਹੁੰਦੀ ਕਿ ਰੱਬ ਨੇ ਮਿਹਰ ਕਰਤੀ ਕਿਰਪਾ ਹੋ ਜਾਣੀ, ਏਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਹੁੰਦੀ, ਕਿਉਂਕਿ ਜਿਹੜਾ ਸੀਗਾ ਚੀਜ਼ਾਂ ਜਿਹੜੇ ਪਾਸੇ ਨੂੰ ਜਾ ਰਹੀਆਂ, ਇਹਦੇ ਵਿੱਚ ਕੋਈ ਮਿਹਰ ਮੂਰ ਵਾਲਾ ਸੀਨ ਨਹੀਂ ਹੈਗਾ। ਇਹ ਸਿੱਧਾ ਹੀ ਜਿਹੜਾ ਉਹਨਾਂ ਨੇ ਇੱਕ ਟ੍ਰੈਂਡ ਜਿਹੜਾ ਸਪੌਟ ਕੀਤਾ ਹੈਗਾ। ਆਪਣੀ ਐਪਲੀਕੇਸ਼ਨ ਨੂੰ ਵਿਡਰਾਅ ਕਰੋ, ਕਿਉਂ ਵਿਡਰਾਅ ਕਰਨੀ ਹੈ ਉਹਦਾ ਰੀਜ਼ਨ ਦੇ ਕੇ ਕਰੋ, ਨਾ ਰੀਜ਼ਨ ਦੇ ਕੇ ਕਰੋ। ਤੁਹਾਡੇ ਕੋਲ ਇੱਕ ਆਪਸ਼ਨ ਮਿਲ ਜਾਣੀ ਹੈ ਕਿ ਜੇ ਤੁਹਾਨੂੰ ਕੋਲੈਬੋਰੇਟ ਤੁਸੀਂ ਕਰ ਸਕਦੇ ਆ ਉਹਨਾਂ ਦੇ ਨਾਲ, ਲਾਅ ਇਨਫੋਰਸਮੈਂਟ ਦੇ ਨਾਲ, ਤੇ ਤੁਹਾਡੇ ਕੋਲ ਹੋਰ ਵੀਜ਼ਿਆਂ ਦੀ ਜਿਹੜੀ ਸੀਗੀ, ਇਨਫੋਰਮੈਂਟ ਦੀ, ਟੀ ਵੀਜ਼ੇ ਦੀ, ਐਸ ਵੀਜ਼ੇ ਦੀ, ਉਹ ਆਪਸ਼ਨਾਂ ਤੁਹਾਡੀਆਂ ਜਿਹੜੀਆਂ ਸੀਗੀਆਂ ਨਿਕਲ ਸਕਦੀਆਂ ਉਹਦੇ ਵਿੱਚੋਂ ਦੀ। ਤੇ ਪਰ ਇਹ ਹੈਗਾ ਕਿ ਮਾਮਲਾ ਇੱਧਰ ਨੂੰ ਬੜੀ ਛੇਤੀ, ਬੜੀ ਸਪੀਡ ਨਾਲ ਜਿਹੜਾ ਜਾ ਰਿਹਾ, ਤੇ ਤੁਹਾਡੇ ਨਾਲ ਤਾਂ ਕਰਕੇ ਜਿਹੜੀ ਸੀਗੀ ਛੋਟੇ ਵੀਰ ਨਾਲ ਤੁਸੀਂ ਆਪਣੇ ਗਾਈਡ, ਪਤਾ ਕਿ ਬੰਦਾ ਇੱਧਰੋਂ ਉੱਧਰੋਂ ਨੌਲੇਜ ਮਿਲਦੀ ਆ, ਬੰਦਾ ਉਸ ਹਿਸਾਬ ਨਾਲ ਸੋਚਦਾ। ਪਰ ਇਹ ਸੀਗਾ ਕਿ 4-5 ਸਾਲ ਤੁਸੀਂ ਸੁਣੋ, ਆਪਾਂ ਕਦੀ ਆਪਣਾ ਸਟੈਂਸ ਬਦਲਿਆ ਨਹੀਂ ਇਸ ਚੀਜ਼ ਦੇ, ਤੁਹਾਨੂੰ ਹਮੇਸ਼ਾ ਆ ਕੇ ਜਿਹੜੀ ਉਹੀ ਚੀਜ਼ ਜਿਹੜੀ ਕਹੀ ਆ, ਤੇ ਹੁਣ ਵੀ ਜਿਹੜੀ ਚੀਜ਼ ਆ ਕਿ ਪੋਜ਼ਿਟਿਵ ਤੁਹਾਨੂੰ ਇੱਕ ਰਾਹ ਦੱਸ ਰਹੇ ਆ ਕਿ ਆਹ ਚੱਕਰ 'ਚ ਜੇ ਤੁਸੀਂ ਫਸੇ ਆ,
ਤੇ ਇਹ ਤੋਂ ਜਿਹੜਾ ਸੀਗਾ ਭੱਜਣ ਦਾ ਜਿਹੜਾ ਟਾਈਮ ਆ ਗਿਆ ਹੁਣ। ਜੀ।